ਯਾਦ ਹੋਣਾ ਹਰਜੋਤ ਸਿੰਘ ਜੀ ਵੀ ਕੁਛ ਮਹੀਨਾ ਕੁ ਪਹਿਲਾਂ ਕੈਲੀਫੋਰਨੀਆ ਦੀ ਕੈਪੀਟਲ ਦੇ ਵਿੱਚ ਭਿਆਨਕ ਗੋਲੀਬਾਰੀ ਜਿਹੜੀ ਉਹ ਹੋਈ ਸੀ, ਜਿਹੜੀ ਗੈਂਗ ਰਿਲੇਟਡ ਗੋਲੀਬਾਰੀ ਮਾਸ ਸ਼ੂਟਿੰਗ ਦੱਸੀ ਜਾਂਦੀ ਹੋਈ ਸੀ ਰਾਤ ਨੂੰ। ਉਸ ਮਾਮਲੇ ਵਿੱਚ 2 ਜਣਿਆਂ ਦੀ ਗ੍ਰਿਫਤਾਰੀ ਤਾਂ ਪਹਿਲਾਂ ਹੀ ਕਰ ਲਈ ਗਈ ਸੀ। ਅੱਜ ਕੱਲ੍ਹ ਸੈਕਰਾਮੈਂਟੋ ਵਾਲਿਆਂ ਨੇ ਜਿਹੜਾ ਉਹ ਦੱਸਿਆ, ਪੁਲਿਸ ਡਿਪਾਰਟਮੈਂਟ ਨੇ, ਵੀ ਇੱਕ ਬੰਦੇ ਨੂੰ ਨਵਾਡਾ ਦੇ ਵਿੱਚੋਂ ਜਿਹੜਾ ਉਹ ਲੱਭਿਆ ਗਿਆ ਹੈਗਾ ਆ। ਸੋ ਇਨਵੈਸਟੀਗੇਟਰਸ ਮੰਨਦੇ ਨੇ ਮਟੂਲਾ ਪੇਟਨ ਇਹ ਉਸੇ ਹੀ ਗੈਂਗ ਦਾ ਇੱਕ ਮੈਂਬਰ ਦੱਸਿਆ ਜਾਂਦਾ ਆ, ਜਿਹਨੇ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ 3 ਅਪ੍ਰੈਲ ਨੂੰ ਗੋਲੀਬਾਰੀ ਦੀ ਇਸ ਘਟਨਾ ਦੇ ਵਿੱਚ ਹਿੱਸਾ ਲਿਆ ਸੀਗਾ। ਇਸ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚੋਂ ਕਸਟਡੀ 'ਚ ਲਿਆ ਗਿਆ, ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਨੇ ਕਿਹਾ ਆ। ਲਾਸ ਵੇਗਸ ਮੈਟਰੋ ਪੁਲਿਸ ਡਿਪਾਰਟਮੈਂਟ ਨੇ ਨਾਲ ਕੰਮ ਕਰਦੇ ਹੋਏ ਡਿਟੈਕਟਿਵਸ ਦੇ ਨਾਲ ਹਫ਼ਤਿਆਂ ਬੱਧੀ ਕੰਮ ਕੀਤਾ ਤੇ ਪੇਟਨ ਦੀ ਨਿਸ਼ਾਨਦੇਹੀ ਕਰਕੇ ਬਾਅਦ ਦੇ ਵਿੱਚ ਉਸਨੂੰ ਕੱਲ੍ਹ ਗ੍ਰਿਫਤਾਰੀ ਕੀਤੀ ਹੈਗੀ ਆ। ਪੇਟਨ ਦੇ ਨਾਲ 2 ਜਿਹੜੇ ਭਰਾ ਸਮਾਈਲੀ ਮਾਰਟਿਨ ਤੇ ਡੈਂਡਰੇ ਮਾਰਟਿਨ, ਉਹਨਾਂ ਨੂੰ ਵੀ ਚਾਰਜ ਕੀਤਾ ਗਿਆ ਆ ਮਰਡਰ ਦੇ ਜਿਹੜੇ ਚਾਰਜਸ ਦੇ ਨਾਲ ਵੈਪਨ ਅਫੈਂਸਿਸ ਵੀ ਲਾਏ ਗਏ ਆ। ਜਾਂਚਕਰਤਾਵਾਂ ਦੇ ਦੁਆਰਾ ਅਜੇ ਤੱਕ ਕੋਈ ਇਸ ਦੇ ਪਿੱਛੇ ਮਕਸਦ ਮੋਟਿਵ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਜਿੰਨੇ ਵੀ ਅਦਾਲਤੀ ਦਸਤਾਵੇਜ਼ ਹੁਣ ਤੱਕ ਸ਼ਾਮਿਲ ਕੀਤੇ ਗਏ ਨੇ, ਪੇਸ਼ ਕੀਤੇ ਗਏ ਨੇ ਅਦਾਲਤ ਦੇ ਵਿੱਚ, ਸਮਾਈਲੀ ਮਾਰਟਨ ਤੇ ਉਸਦੇ ਜਿਹੜੇ ਆ ਸਾਥੀਆਂ ਦੇ ਵੱਲੋਂ ਜਿਹੜੀ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ। ਕਹਿੰਦੇ ਵੀ ਇਹ ਆਨਲਾਈਨ ਵੀਡੀਓ ਉਸ ਘਟਨਾਕ੍ਰਮ ਤੋਂ ਬਾਅਦ ਦੇ ਵਿੱਚ ਕਾਫੀ ਵਾਇਰਲ ਜਿਹੜੀ ਹੋਈ, ਇੱਕ ਦੂਜੇ ਦੇ ਉੱਤੇ ਗਨਸ ਜਿਹੜੀਆਂ ਉਹਨਾਂ ਨੇ ਫਲੈਸ਼ ਕੀਤੀਆਂ, ਟਰੈਸ਼ ਟਾਕ ਕਰਦੇ ਇਹ ਜਿਹੜੀ ਘਟਨਾ ਆ ਉਹ ਗੋਲੀਬਾਰੀ ਵੱਲ ਨੂੰ ਜਿਹੜੀ ਉਹ ਵਧੀ ਤੇ ਉਸ ਦੇ ਵਿੱਚ ਕਿੰਨੇ ਜਾਣਿਆਂ ਦੀ ਜਿਹੜੀ ਉਹ ਮੌਤ ਹੋ ਗਈ ਸੀ। 3 ਔਰਤਾਂ ਜਿਹੜੀਆਂ ਉੱਥੇ ਬਾਈਸਟੈਂਡਰ ਸੀਗੀਆਂ, ਖੜੀਆਂ ਸੀਗੀਆਂ, ਉਹਨਾਂ ਦੀ ਵੀ ਇਸ ਗੋਲੀਕਾਂਡ ਦੇ ਵਿੱਚ ਮੌਤ ਹੋ ਗਈ ਸੀਗੀ। ਸੋ ਪੇਟਨ ਕਹਿੰਦੇ ਵੀ ਰਾਈਵਲ ਗੈਂਗ ਦਾ ਮੈਂਬਰ ਦੱਸਿਆ ਉੱਥੇ ਜਾਂਦਾ ਆ। ਹਾਲ ਦੀ ਘੜੀ ਉਸ ਨੂੰ ਨਵੈਡਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਇਸ ਨੂੰ ਜਲਦ ਹੀ ਕੈਲੀਫੋਰਨੀਆ ਦੇ ਵਿੱਚ ਵਾਪਸ ਲਿਆਂਦਾ ਜਾਵੇਗਾ। ਜੀ, ਅਗਲੀ ਖਬਰ ਯੁਵਾਲਡਾ ਸਕੂਲ ਜਿੱਥੇ ਸ਼ੂਟਿੰਗ ਹੋਈ ਸੀ, ਰੌਬ ਐਲੀਮੈਂਟਰੀ ਸਕੂਲ ਦੇ ਵਿੱਚ, ਉੱਥੇ ਬੱਚਿਆਂ ਦੇ ਜਿਹੜੇ ਫਿਊਨਰਲ ਆ ਉਹ ਹੁਣ ਹੋਣੇ ਸ਼ੁਰੂ ਹੋ ਗਏ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਉੱਥੇ ਵਿਜ਼ਿਟ ਕੀਤਾ ਹੈਗਾ। ਪੇਰੈਂਟਸ ਕਈ ਉਹਨਾਂ ਨੂੰ ਮਿਲੇ ਆ। ਟੈਕਸਿਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਵੀ ਕਿਸ ਤਰ੍ਹਾਂ ਜਿਹੜਾ ਡੋਰ ਆ ਸਕੂਲ ਦਾ ਉਹ ਅਨਲੌਕ ਸੀ, ਬੰਦ ਸੀ। ਇੱਕ ਟੀਚਰ ਨੇ ਕੋਸ਼ਿਸ਼ ਵੀ ਕੀਤੀ ਬੰਦ ਕਰਨ ਦੀ, ਪਰ ਉਹ ਲੌਕ ਨਹੀਂ ਹੋਇਆ, ਜਿਹਦੇ ਥਾਣੀ ਜਿਹੜਾ ਸ਼ੂਟਰ ਸੀ ਉਹ ਐਂਟਰ ਹੋਇਆ ਤੇ ਉਸ ਨੇ ਬੱਚਿਆਂ ਦੇ ਉੱਤੇ ਜਿਹੜੀਆਂ ਗੋਲੀਆਂ ਮਾਰੀਆਂ। 19 ਬੱਚੇ ਇਹਦੇ ਵਿੱਚ ਗੋਲੀਆਂ ਨਾਲ ਮਾਰੇ ਗਏ ਸੀ। 2 ਟੀਚਰ ਜਿਹੜੇ ਮਾਰੇ ਗਏ ਆ। ਇੱਕ ਟੀਚਰ ਦੀ ਹੁਣ ਇੰਟਰਵਿਊ ਆਈ ਵੀ ਕਿਸ ਤਰ੍ਹਾਂ ਉਸਨੇ ਲੌਕ ਲਾ ਕੇ ਕਹਿੰਦੀ ਵੀ ਮੈਂ ਬੱਚਿਆਂ ਨੂੰ ਮੂਵੀ ਲਾਤੀ ਤੇ ਕਿਉਂਕਿ ਮੈਨੂੰ ਪਤਾ ਸੀ ਵੀ ਬਾਹਰ ਗੋਲੀਆਂ ਚੱਲ ਰਹੀਆਂ ਤੇ ਪਤਾ ਨਹੀਂ ਕਿਹੜੇ ਟਾਈਮ ਉਹਨ ਆ ਜਾਣਾ, ਤੇ ਆਪ ਡੋਰ ਦੇ ਕੋਲ ਲੌਕ ਲਾ ਕੇ ਉਹ ਖੜੀ ਰਹੀ। ਇੱਕ ਬੱਚੇ ਰਾਇਨ ਰੈਮਰੇਜ਼ ਬੱਚੀ ਸੀਗੀ 10 ਸਾਲਾਂ ਦੀ। ਉਹਦਾ ਫਾਦਰ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਮਿਲਿਆ ਕਿ ਉਸਨੇ ਦੱਸਿਆ ਵੀ ਮੇਰੀ ਬੱਚੀ ਜਿਹੜੀ ਸੀ ਉਹ ਡਰਾਇੰਗ ਬਹੁਤ ਵਧੀਆ ਕਰਦੀ ਸੀ, ਵੀ ਹਰ ਵੇਲੇ ਉਹਦੇ ਹੱਥ ਵਿੱਚ ਡਰਾਇੰਗ ਵਾਲਾ ਪੇਪਰ ਤੇ ਕਰੇਯੋਨ ਹੁੰਦੀ ਸੀ ਤੇ ਉਸਨੇ ਜੋ ਬਾਈਡਨ ਉਹਨਾਂ ਨੂੰ ਕਿਹਾ ਵੀ ਉਸ ਦੀ ਜਿਹੜੀ ਇੱਕ ਡਰਾਇੰਗ ਆ ਘੱਟੋ ਘੱਟ ਉਹ ਵਾਈਟ ਹਾਊਸ ਦੇ ਵਿੱਚ ਲਾਈ ਜਾਵੇ, ਵੀ ਉਹ ਡਰਾਇੰਗ ਨੂੰ ਬਹੁਤ ਪਸੰਦ ਕਰਦੀ ਸੀ। ਸੋ ਉੱਥੇ ਦੀ ਜਿਹੜੀ ਪੁਲਿਸ ਚੀਫ ਸੀ ਤੇ ਪੁਲਿਸ ਦੇ ਉੱਤੇ ਇੱਕ ਫਾਦਰ ਕਹਿੰਦਾ ਵੀ ਮੈਨੂੰ 12 ਘੰਟਿਆਂ ਬਾਅਦ ਜਾ ਕੇ ਦੱਸਿਆ ਵੀ ਤੇਰੇ ਬੱਚੇ ਦੀ ਜਿਹੜੀ ਮੌਤ ਹੋ ਗਈ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਸ ਟਾਈਮ ਸ਼ੂਟਿੰਗ ਹੋਈ, ਉਹ ਤੋਂ 12 ਘੰਟੇ ਬਾਅਦ। ਤੇ ਕਹਿੰਦਾ ਵੀ ਮੈਂ ਬਾਹਰ ਹੀ ਜਿਹੜਾ ਵੇਟ ਕਰਦਾ ਰਿਹਾ। ਸੋ ਪੂਰਾ ਜਿਹੜਾ ਬਲੇਮ ਆ ਪੁਲਿਸ ਦੇ ਉੱਤੇ ਬਹੁਤ ਜਾ ਰਿਹਾ ਵੀ 1 ਘੰਟਾ 60-70 ਮਿੰਟ ਦੇ ਕਰੀਬ ਜਿਹੜੇ ਆ ਉਹਨਾਂ ਨੇ ਵੇਟ ਕੀਤਾ ਸਕੂਲ ਦੇ ਅੰਦਰ, ਬਿਲਡਿੰਗ ਦੇ ਅੰਦਰ ਐਂਟਰ ਹੋਣ ਨੂੰ। ਹੋ ਸਕਦਾ ਜੇ ਕਿਤੇ ਉਹ ਜਲਦੀ ਚਲੇ ਜਾਂਦੇ ਤੇ ਸ਼ਾਇਦ ਘੱਟ ਬੱਚਿਆਂ ਦੀ ਮੌਤ ਹੁੰਦੀ, ਜਾਂ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹੋ ਸਕਦਾ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ। ਇਹੀ ਨਹੀਂ ਹਰਜੋਤ ਸਿੰਘ ਜੀ, ਪੁਲਿਸ ਝੂਠ ਬੋਲਦੀ ਵੀ ਇਸ ਮਾਮਲੇ ਦੇ ਵਿੱਚ ਫੜੀ ਗਈ। ਪਹਿਲੋਂ ਕਹਿੰਦੇ ਵੀ ਉਹਨਾਂ ਨੇ ਲੌਕ ਨਹੀਂ ਕੀਤਾ, ਹੁਣ ਜਿਹੜਾ ਪਤਾ ਲੱਗ ਰਿਹਾ ਵੀ ਨਹੀਂ, ਜਿਹੜੇ ਉੱਥੇ ਟੀਚਰ ਸੀ ਉਹਨਾਂ ਨੇ ਇਹ ਲੌਕ ਵੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ, ਕਿਉਂਕਿ ਆਪਣੀ ਨਾਕਾਮੀ ਦਾ ਸਿਹਰਾ ਜਿਹੜਾ ਆ ਉਹ
ਜਿਹੜੇ ਅਧਿਆਪਕਾਂ ਦੇ ਉੱਤੇ ਮੜ੍ਹਨ ਦੀ ਜਿਹੜੀ ਉੱਥੇ ਯੂਵਾਲਡੇ ਪੁਲਿਸ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ। ਅੱਜ ਕਹਿੰਦੇ ਵੀ ਪੈਡਰੋ ਪੀਟ ਅਰਡੋਂਡੋ ਜਿਹੜਾ ਯੂਵਾਲਡੇ ਸਕੂਲ ਪੁਲਿਸ ਚੀਫ ਆ, ਜਿਹੜਾ ਨਜ਼ਰਾਂ ਤੋਂ ਗਾਇਬ ਰਿਹਾ, ਕੈਮਰਿਆਂ ਦੀਆਂ ਅੱਖਾਂ ਤੋਂ ਬਚਿਆ ਰਿਹਾ ਇੰਨੇ ਦਿਨਾਂ ਤੱਕ, ਕਿਉਂਕਿ ਸਵਾਲ ਉਸ ਨੂੰ ਬਹੁਤ ਕਰੜੇ ਜਿਹੜੇ ਉਹ ਹੋਣੇ ਸੀਗੇ। ਹੁਣ ਇੱਕ ਉਹਨੇ ਜਿਹੜੀ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਆ, ਉਹ ਬੋਲਿਆ ਆ, ਕਹਿੰਦੇ ਵੀ ਅਸੀਂ ਪਰਿਵਾਰਾਂ ਦੇ ਪ੍ਰਤੀ ਰਿਸਪੈਕਟਫੁਲ ਰਵਾਂਗੇ। ਕਹਿੰਦੇ ਵੀ ਅਸੀਂ ਇਹ ਸਾਰਾ ਕੁਛ ਕਰਾਂਗੇ ਜਦੋਂ ਪਰਿਵਾਰ ਗਰੀਵ ਕਰਨਾ ਯਾਨੀ ਕਿ ਅਫਸੋਸ ਕਰਨਾ ਬੰਦ ਕਰਨਗੇ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਕੰਮ ਕਰਨਗੇ। ਪਰਿਵਾਰਾਂ ਨੇ ਭਾਈ ਕਿੱਥੋਂ ਅਫਸੋਸ ਕਰਨਾ ਬੰਦ ਕਰ ਦੇਣਾ ਆ? ਉਹਨਾਂ ਦੀ ਗਰੀਵਿੰਗ ਤੇ ਸਾਰੀ ਉਮਰ ਜਿਹੜੀ ਉਹ ਚੱਲਣੀ ਆ। ਛੋਟੇ-ਛੋਟੇ ਮਾਸੂਮ ਬੱਚੇ ਤੁਹਾਡੀ ਨਲਾਇਕੀ ਦੇ ਕਰਕੇ ਜਿਹੜੇ ਉਹ ਮਾਰੇ ਗਏ ਆ। ਉੱਦਾਂ ਤੁਸੀਂ ਵੱਧ ਤੋਂ ਵੱਧ ਚੀਜ਼ਾਂ ਮੰਗਦੇ ਆ, ਤੇ ਹੁਣ ਸਾਰਾ ਕੁਛ ਹਰ ਤਰ੍ਹਾਂ ਦੇ ਹਥਿਆਰ ਹੋਣ ਦੇ ਬਾਵਜੂਦ ਤੁਸੀਂ ਬਾਹਰ ਡਰਪੋਕਾਂ ਵਾਂਗੂ ਉੱਥੇ ਉਹ ਖੜੇ ਰਹੇ। ਅੰਦਰ ਨਹੀਂ ਜਾਣ ਦਿੱਤਾ ਕਿਸੇ ਨੂੰ, ਨਾ ਆਪ ਜਿਹੜੇ ਉਹ ਗਏ। ਉਹ ਅੰਦਰੋਂ ਜਿਹੜੇ ਨਿਆਣੇ ਕਾਲਾਂ ਕਰਦੇ ਰਹੇ ਵੀ ਆ ਜਾਓ ਸਾਨੂੰ ਬਚਾ ਲਓ, ਆ ਜਾਓ ਸਾਨੂੰ ਬਚਾ ਲਓ। ਬਾਹਰ ਪਤਾ ਨਹੀਂ ਕਿਹੜੀ ਜਿਹੜੀਆਂ ਇਹ ਗੱਲਾਂ ਬਾਤਾਂ ਮਾਰਦੇ ਰਹੇ। ਉਹ ਤਾਂ ਸ਼ੁਕਰ ਸੀਗਾ ਵੀ ਕੁਛ ਜਿਹੜੇ ਫੈਡਰਲ ਏਜੰਟ ਜਿਹੜੇ ਅੰਦਰ ਚਲੇ ਗਏ, ਤਾਂ ਉਹਨਾਂ ਨੇ ਇਸ ਨੂੰ ਮਾਰ ਦਿੱਤਾ, ਕਾਤਲ ਨੂੰ। ਨਹੀਂ ਤਾਂ ਕੀ ਪਤਾ ਅੱਗੇ ਹੋਰ ਵੀ ਕੀ ਕੁਛ ਜਿਹੜਾ ਵਾਪਰ ਜਾਂਦਾ। ਪਰ ਬਹੁਤ ਵੱਡੇ ਜਿਹੜੇ ਇਸ ਟਾਈਮ ਸਵਾਲ ਆ, ਕੱਲ੍ਹ ਵੀ ਆਪਾਂ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਉੱਥੋਂ ਦਾ ਪੁਲਿਸ ਡਿਪਾਰਟਮੈਂਟ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਮਦਦ ਕਰਨ ਤੋਂ ਹੁਣ ਆਪਣੇ ਹੱਥ ਜਿਹੜੇ ਉਹ ਪਿੱਛੇ ਖਿੱਚ ਰਿਹਾ ਆ। ਸਵਾਲਾਂ ਦੇ ਜਵਾਬ ਜਿਹੜੇ ਦੇਣ ਤੋਂ ਘਬਰਾਏ ਪਏ ਆ। ਪਰ ਇਸ ਸਾਰੀ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ, ਓਵਰਆਲ ਪੁਲਿਸ ਦੀ ਜਿਹੜੀ ਨਾਕਾਮੀ ਆ, ਉਹ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਹੀ ਆ। ਕੀ ਕੁਛ ਜਿਹੜਾ ਇਹ ਵਾਪਰ ਰਿਹਾ ਆ, ਇਹ ਵੱਡੇ ਜਿਹੜੇ ਸਵਾਲ ਆ ਜਿਨ੍ਹਾਂ ਦਾ ਜਵਾਬ ਜਲਦ ਜਿਹੜਾ ਉਹ ਚਾਹੀਦਾ ਹੈ। ਇਸ ਤੋਂ ਪਹਿਲਾਂ ਕੋਈ ਹੋਰ ਸਰਫਰਾ ਇੱਦਾਂ ਦਾ ਕਿਸੇ ਘਟਨਾ ਨੂੰ ਅੰਜਾਮ ਦੇਣ ਬਾਰੇ ਜਿਹੜਾ ਉਹ ਸੋਚੇ। ਸੋ ਇਹ ਹੁਣ ਮੁਸ਼ਤੈਦੀ, ਇਹਨਾਂ ਦੀ ਰਿਸਪੌਂਸ ਟਾਈਮ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਸਵਾਲ ਆ ਉਹ ਚੁੱਕੇ ਜਿਹੜੇ ਉਹ ਜਾਣਗੇ। ਸੋ ਡੈਫੀਨੇਟਲੀ ਲੋਕਾਂ ਦੇ ਮਨਾਂ ਦੇ ਵਿੱਚ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ, ਇੱਥੋਂ ਤੱਕ ਕਿ ਮੁਲਕ ਭਰ ਦੇ ਵਿੱਚ ਸਾਰੇ ਹੀ ਜਿਹੜੇ ਲੋਕ ਆ, ਬਹੁਤੇ ਜਿਹੜੇ ਲੋਕ ਆ, ਉਹ ਇਸ ਪੁਲਿਸ ਡਿਪਾਰਟਮੈਂਟ ਦੀ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਆਲੋਚਨਾ ਇਸ ਟਾਈਮ ਕਰ ਰਹੇ ਆ ਵੀ ਤੁਸੀਂ ਕੀਤਾ ਤੇ ਕੀ ਕੀਤਾ। ਬਾਹਰ ਇੰਤਜ਼ਾਰ ਜਿਹੜਾ ਉਹ ਤੁਸੀਂ ਕਿਉਂ ਜਿਹੜੇ ਉਹ ਕਰਦੇ ਰਹੇ। ਤੇ ਫਿਰ ਅਗਲੇ ਦਿਨ ਸ਼ੁਕਰਾਨੇ ਦੀ ਇੱਕ ਸਟੇਟਮੈਂਟ ਜਾਰੀ ਕੀਤੀ ਵੀ ਸ਼ੁਕਰ ਆ ਜੀ ਸਾਡੇ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਲਾਈਫ ਥ੍ਰੈਟਨਿੰਗ ਇੰਜਰੀ ਜਿਹੜੀ ਉਹ ਨਹੀਂ ਹੋਈ। ਕਿਉਂਕਿ ਉਹ ਫਿਰ ਉਹਨਾਂ ਦਾ ਮਜ਼ਾਕ ਉਡਾ ਰਹੇ ਸੀ ਵੀ ਭਾਈ ਜਦੋਂ ਤੁਸੀਂ ਨਿਆਣੇ ਹੀ ਮੋਹਰੇ ਕੀਤੇ ਸੀ ਢਾਲ ਬਣਾ ਕੇ, ਤੇ ਫਿਰ ਤੁਹਾਨੂੰ ਥੋੜ੍ਹੀ ਗੋਲੀ ਲੱਗਣੀ ਸੀਗੀ। ਮਰੇ ਤਾਂ ਵਿਚਾਰੇ ਨਿਆਣੇ ਆ, ਮਰੇ ਤਾਂ ਉਹ 2 ਅਧਿਆਪਕ ਆ। ਕੁੱਲ 21 ਜਾਣਿਆਂ ਦੀ ਮੌਤ ਜਿਹੜੀ ਆ ਇਸ ਘਟਨਾਕ੍ਰਮ ਦੇ ਵਿੱਚ, ਇਸ ਗੋਲੀकांड ਦੇ ਵਿੱਚ ਹੋਈ ਸੀ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਨੈਸ਼ਨਲ ਪਾਰਕ ਜੈਲੋਸਟੋਨ ਤੋਂ ਆ ਰਹੀ ਹੈ, ਜਿੱਥੇ ਇੱਕ ਬੀਜ਼ਨ ਨੇ ਕਹਿੰਦੇ ਇੱਕ ਬੀਬੀ ਨੂੰ 10 ਫੁੱਟ ਦੂਰ ਜਿਹੜਾ ਚੱਕ ਕੇ ਮਾਰਿਆ, ਤੇ ਉਹਦੇ ਜਿਹੜੀਆਂ ਸੱਟਾਂ ਬਹੁਤ ਲੱਗੀਆਂ ਹੈਗੀਆਂ। ਬਹੁਤ ਵਾਰ ਜਿਹੜੇ ਵਾਈਲਡ ਐਨੀਮਲਸ ਹੁੰਦੇ ਆ ਨੈਸ਼ਨਲ ਪਾਰਕਸ ਦੇ ਵਿੱਚ ਹੁੰਦੇ ਹੈਗੇ ਆ, ਤੇ ਲੋਕ ਉਹਨਾਂ ਦੇ ਲਾਗੇ ਚਲ ਜਾਂਦੇ ਆ। ਕਹਿੰਦੇ ਭਈ ਨੈਸ਼ਨਲ ਪਾਰਕਸ ਦੇ ਜਿਹੜੇ ਸਿਕਿਉਰਿਟੀ ਆਫੀਸ਼ੀਅਲਸ ਆ, ਉਹ ਕਹਿੰਦੇ ਜਦੋਂ ਵੀ ਤੁਸੀਂ ਕਿਤੇ ਵਿਜ਼ਿਟ ਕਰਨ ਜਾਂਦੇ ਆ, ਤੇ ਇਹਨਾਂ ਤੋਂ ਬਹੁਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈਗੀ ਆ। ਸੋ ਇਹ ਬੀਬੀ ਨੂੰ ਇੰਨੀ ਬੁਰੀ ਤਰ੍ਹਾਂ ਉਸਨੇ ਚੱਕ ਕੇ ਮਾਰਿਆ, ਤੇ ਉਹਦੇ ਸੱਟਾਂ ਬਹੁਤ ਲੱਗੀਆਂ, ਤੇ ਉਸਨੂੰ ਈਸਟਰਨ ਆਈਡਾਹੋ ਰੀਜਨਲ ਮੈਡੀਕਲ ਸੈਂਟਰ ਜਿਹੜਾ ਹੈ ਉੱਥੇ ਲਿਜਾਇਆ ਗਿਆ, ਤੇ ਉਹਦਾ ਜਿਹੜਾ ਇਲਾਜ ਚੱਲ ਰਿਹਾ ਹੈਗਾ। ਸੋ ਹੁਣ ਸਮਰ ਦੀਆਂ ਛੁੱਟੀਆਂ ਆ, ਬਹੁਤ ਸਾਰੇ ਲੋਕ ਵੱਖ-ਵੱਖ USA ਦੇ ਜਿਹੜੇ ਨੈਸ਼ਨਲ ਪਾਰਕ ਆ ਉੱਥੇ ਜਾਂਦੇ ਆ, ਤੇ ਇਹਨਾਂ ਪਾਰਕਾਂ ਦੇ ਵਿੱਚ ਵਾਈਲਡ ਐਨੀਮਲਸ ਵੀ ਹੁੰਦੇ ਆ। ਜਿਸ ਤਰ੍ਹਾਂ ਇਹ ਹੋ ਗਿਆ, ਈਵਨ ਡੀਅਰ ਜਾਂ ਹੋਰ ਵੀ ਆ, ਰਿੱਛ ਆ, ਉਹਨਾਂ ਤੋਂ ਕਹਿੰਦੇ ਵੀ ਦੂਰੀ ਬਣਾ ਕੇ ਬਹੁਤ ਰੱਖਣੀ ਚਾਹੀਦੀ ਆ। ਬਹੁਤ ਵਾਰ ਲੋਕ ਪਾਰਕਾਂ ਦੇ ਵਿੱਚ ਆਪਣੇ ਟੈਂਟ ਲਾ ਕੇ ਸੌ ਵੀ ਜਾਂਦੇ ਜਾਂ ਖਾਣਾ ਵੀ ਬਣਾਉਂਦੇ ਹੈਗੇ ਆ। ਸੋ ਉਸ ਦੇ ਲਈ ਜਿਹੜੀਆਂ ਹਦਾਇਤਾਂ ਆ ਪਾਰਕਸ ਵਾਲਿਆਂ ਨੇ ਇਸ਼ੂ ਕੀਤੀਆਂ ਹੈਗੀਆਂ। ਜੈਲੋਸਟੋਨ ਨੈਸ਼ਨਲ ਪਾਰਕ ਨੇ ਰਿਕਮੈਂਡੇਸ਼ਨ ਜਿਹੜੇ ਵਿਜ਼ਿਟਰਸ ਆ ਉਹਨਾਂ ਨੂੰ ਇਹ ਕਿਹਾ ਵੀ ਘੱਟੋ ਘੱਟ 25 ਯਾਰਡ ਦੂਰ ਰਹੋ ਜਿਹੜੇ ਵੱਡੇ ਐਨੀਮਲਸ ਆ, ਜਿਨ੍ਹਾਂ 'ਚ ਬੀਜ਼ਨ ਆ, ਐਲਕ ਆ, ਬਿਗ ਹੌਰਨ ਸ਼ੀਪ ਆ, ਡੀਅਰ ਆ, ਤੇ 100 ਯਾਰਡ ਰਹੋ ਜਿਹੜੇ ਰਿੱਛ ਆ ਜਾਂ ਬੋਲਵਸ ਆ ਉਹਨਾਂ ਤੋਂ ਦੂਰ। ਜਿਹੜਾ ਬੀਜ਼ਨ ਆ ਇਹ 6 ਫੁੱਟ ਉੱਚਾ ਹੁੰਦਾ ਆ, ਤੇ 2000 ਪਾਉਂਡ ਇਹ ਜਿਹੜਾ ਭਾਰਾ ਹੁੰਦਾ ਹੈਗਾ। ਸੋ ਬਾਈਸਨਸ ਖਤਰਨਾਕ ਜਾਨਵਰ ਹੁੰਦੇ, ਵਾਈਲਡ ਲਾਈਫ ਆ।
ਇੱਕ ਚੀਜ਼ ਦੇਖੀ ਉਹ ਇੰਨੀਆਂ ਜ਼ਿਆਦਾ ਵੀਡੀਓਜ਼ ਜਿਹੜੀਆਂ ਉਹ ਆਪਾਂ ਆਉਂਦੀਆਂ ਲੋਕ ਫੋਟੋ ਕਰਨ ਦੇ ਮਾਰੇ, ਵੀਡੀਓ ਬਣਾਉਣ ਦੇ ਮਾਰੇ ਇਹਨਾਂ ਜਾਨਵਰਾਂ ਨੂੰ ਘਰ ਦੀ ਗਾਂ ਹੀ ਸਮਝੀ ਜਾਂਦੇ ਆ ਵੀ ਉਹਦੇ ਘਰ ਵਾਲੀਆਂ ਹੀ ਮੱਝਾਂ ਆ ਵੀ ਇਹ ਇਦਾਂ ਦੀ ਚੀਜ਼ ਨਹੀਂ ਹੈ ਭਾਈ। ਉਹ ਜੰਗਲੀ ਜਾਨਵਰ ਸਿੰਘ ਦੇਖੇ ਆ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 2000 ਪੌਂਡ ਦਾ ਇਹ ਜਾਨਵਰ ਆ ਤੇ ਉਹਨੇ ਫੱਟੇ ਚੱਕਤੇ ਉਹਦੇ। ਸੋ ਹੁਣ ਜ਼ਿੰਦਗੀ ਤੇ ਮੌਤ ਦਾ ਸਵਾਲ ਜਿਹੜਾ ਉਹ ਬਣ ਜਾਂਦਾ ਆ। ਪਰ ਬਹੁਤ ਜ਼ਿਆਦਾ ਜਿਹੜੇ ਇਦਾਂ ਦੇ ਸੈਲਾਨੀ ਬੇਵਕੂਫ ਕਹਿਣਾ ਚਾਹੀਦਾ ਇਹਨਾਂ ਨੂੰ ਵੀ ਇਹ ਬੇਵਕੂਫ ਸੈਲਾਨੀ ਆ ਉਹ ਕਿਉਂਕਿ ਆਪਣੇ ਲਈ ਤਾਂ ਖਤਰਾ ਬਣਾ ਹੀ ਰਹੇ ਆ, ਦੂਜਿਆਂ ਦੇ ਲਈ ਵੀ ਖਤਰਾ ਬਣਾ ਰਹੇ ਆ। ਫਿਰ ਇਹਨਾਂ ਸ਼ਦਾਈਆਂ ਕਰਕੇ ਕੱਲ ਨੂੰ ਉਹਨਾਂ ਨੇ ਗੱਡੀਆਂ 'ਚ ਉਤਰਨਾ ਬੰਦ ਕਰ ਦੇਣਾ, ਕਹਿਣਾ ਵੀ ਤੁਸੀਂ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਫਿਰ ਬਾਕੀ ਲੋਕਾਂ ਦੇ ਘੁੰਮਣ ਫਿਰਨ ਦੀਆਂ ਜਿਹੜੀਆਂ ਹੁੰਦੀਆਂ ਆਜ਼ਾਦੀਆਂ ਉਹਨਾਂ ਉੱਤੇ ਵੀ ਰੋਕ ਜਿਹੜੀ ਉਹ ਲੱਗਦੀ ਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਕਈ ਵਾਰੀ ਹੋ ਚੁੱਕਾ ਵੀ ਬਾਈਸਨਸ ਨੇ ਲੋਕਾਂ ਦੇ ਉੱਤੇ ਇੱਦਾਂ ਚਾਰਜ ਕੀਤਾ ਹੋਵੇ ਵੀ ਜਿਹੜੇ ਲੋੜੋਂ ਵੱਧ ਨਜ਼ਦੀਕ ਜਾਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੋਣ। ਪਰ ਕਈ ਲੋਕਾਂ ਨੂੰ ਇੱਦਾਂ ਲੱਗਦਾ ਵੀ ਅਸੀਂ ਸ਼ਾਇਦ ਵੀ ਸਾਨੂੰ ਕੁਛ ਨਹੀਂ ਹੋ ਸਕਦਾ ਵੀ ਇਹ ਕਿੱਡੀ ਗੱਲ ਆ। ਤੁਸੀਂ ਜਿਹੜੀਆਂ ਵੀਡੀਓਜ਼ ਦੇ ਚੱਕਰ ਦੇ ਵਿੱਚ ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ ਉਹਦੇ ਵਿੱਚ ਉਹਨਾਂ ਚੱਕਰਾਂ ਦੇ ਲਈ ਤੁਸੀਂ ਜੇ ਆਪਣਾ ਆਪ ਨੂੰ ਇੱਦਾਂ ਦਾਅ 'ਤੇ ਲਾਉਂਦੇ ਆ ਤੇ ਨੁਕਸਾਨ ਬਹੁਤ ਵੱਡਾ ਹੋ ਜਾਂਦਾ। ਜ਼ਿੰਦਗੀ ਭਰ ਦੇ ਲਈ ਕਈ ਲੋਕ ਅਪਾਹਜ ਹੋ ਜਾਂਦੇ ਆ। ਕਈਆਂ ਦੀ ਮੌਤ ਤੱਕ ਜਿਹੜੀ ਉਹ ਇਹ ਹੋ ਸਕਦੀ ਹੈ। ਐਡੀ ਜ਼ੋਰ ਦੀ ਜਦ ਜਾਨਵਰ ਨੇ ਤੁਹਾਡੇ ਤੇ ਹਮਲਾ ਕਰਨਾ ਆ, ਉਹ ਤਾਂ ਜਾਨਵਰ ਆ, ਉਹਨੇ ਥੋੜ੍ਹੀ ਦੇਖਣਾ ਵੀ ਜ਼ੋਰ ਨਾਲ ਮਾਰਾਂ ਕਿ ਘੱਟ ਮਾਰਾਂ। ਉਹਨੇ ਤਾਂ ਆਪਣੇ ਬਚਾਅ ਦੇ ਲਈ ਉਹ ਚੀਜ਼ਾਂ ਕਰਨੀਆਂ। ਸੋ ਜੰਗਲੀ ਜਾਨਵਰਾਂ ਤੋਂ ਦੂਰ ਰਹਿਣ ਦੀ ਜਿਹੜੀ ਜ਼ਰੂਰਤ ਆ, ਇਹ ਸਾਰੀਆਂ ਚੀਜ਼ਾਂ ਨੂੰ ਸਮਝੋ, ਅਕਲ ਨੂੰ ਹੱਥ ਮਾਰੋ ਜਿੱਦਾਂ ਆਖਦੇ ਆ ਵੀ ਸੋਚ ਸਮਝ ਕੇ ਕਾਮਨ ਸੈਂਸ ਦੇ ਨਾਲ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਫਿਰਨ ਦੇ ਲਈ ਜਿਹੜੇ ਉਹ ਜਾਓ। ਤੁਹਾਡੀ ਕੋਈ ਫੋਟੋ, ਤੁਹਾਡੀ ਕੋਈ ਸੈਲਫੀ, ਤੁਹਾਡੀ ਕੋਈ ਵੀਡੀਓ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ। ਤੁਹਾਡੀ ਆਪਣੀ ਤੇ ਤੁਹਾਡੇ ਨਾਲ ਦਿਆਂ ਦੀ ਜਿਹੜੀ ਹੀ ਉਹ ਸੇਫਟੀ ਸੁਰੱਖਿਆ ਤੋਂ ਉੱਤੇ ਨਹੀਂ ਆ, ਉਹ ਅਹਿਮ ਨਹੀਂ ਆ। ਸੋ ਗੱਡੀ 'ਚੋਂ ਬੈਠ ਕੇ ਦੂਰੋਂ ਜਿਹੜਾ ਉਹ ਫੋਟੋਆਂ ਖਿੱਚਣੀਆਂ, ਵੀਡੀਓ ਬਣਾਉਣੀਆਂ ਜੋ ਮਰਜ਼ੀ ਕਰੋ, ਪਰ ਲਾਗੇ ਨਾ ਇੱਦਾਂ ਜਾਓ। ਸੋ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਸ ਦੇ ਵਿੱਚ ਹੋ ਜਾਂਦਾ ਆ। ਯੈਲੋਸਟੋਨ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੇ ਬਾਈਸਨਸ ਆ ਉਹ ਉੱਥੇ ਰਹਿੰਦੇ ਆ। ਕਹਿੰਦੇ ਵੀ ਕਈ ਫੁੱਟ ਉੱਚੀ ਜਿਹੜਾ ਆ ਇਸ ਬੀਬੀ ਨੂੰ, ਇਸ ਬਾਈਸਨ ਨੇ ਜਿਹੜਾ ਉਹ ਚੱਕ ਦਿੱਤਾ, ਟੌਸ ਕਰ ਦਿੱਤਾ ਹਵਾ ਦੇ ਵਿੱਚ। 25 ਸਾਲਾਂ ਦੀ ਉਹੀ ਇਹ ਜਿਹੜੀ ਕੁੜੀ ਕਹਿ ਲਓ, ਔਰਤ ਸੀਗੀ ਜਿਹੜੀ ਓਹਾਇਓ ਤੋਂ ਇੱਥੇ ਘੁੰਮਣ ਦੇ ਲਈ ਗਈ ਹੋਈ ਸੀਗੀ। ਸੋ ਪਲੀਜ਼ ਜਿਹੜੇ ਵੀ ਘੁੰਮਣ ਫਿਰਨ ਦੇ ਲਈ ਜਿਹੜੇ ਉਹ ਜਾਂਦੇ ਆ, ਉਹ ਪਲੀਜ਼ ਵੀ ਭਾਈ ਤੁਸੀਂ ਦੂਰ ਜਿਹੜਾ ਇਸ ਦੇ ਵਿੱਚੋਂ ਰਿਹਾ ਕਰੋ। ਸੋ ਬਚੀ ਹੈਗੀ ਆ, ਮਰੀ ਨਹੀਂ ਆ, ਪਰ ਮਰ ਸਕਦੇ ਆ ਕੋਈ ਵੀ ਲੋਕ। ਸੋ 100 ਯਾਰਡ ਤੱਕ ਕਹਿੰਦੇ ਆ ਵੀ ਦੂਰੀ ਜਿਹੜੀ ਉਹ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਆ ਅਜਿਹੇ ਜੰਗਲੀ ਜਾਨਵਰ।